भाई जी ठीक हो? हाँ जबान नहीं कम करती नाल ही जुबान भी नहीं काम करती? नाल ही अटैक हो गया। ਬੱਚੇ ਘੱਲ ਦਿੱਤੇ ਆ ਭਰਾਵਾ ਅਸੀਂ ਕਿਹਾ ਜੇ ਸਾਡੀ ਲਿਖੀ ਹੋ ਤਾਂ ਵਧੀਆ ਹੋਊਗੀ ਤਾਂ ਬਚ ਜਾਾਂਗੇ ਨਹੀਂ ਤਾਂ ਸਹੀ ਲੰਗਰ ਲੈ ਕੇ ਇੱਥੇ ਤਾਂ ਪਿੰਡ ਦੇ ਤੱਕ ਨਹੀਂ ਗਾਂ ਆਏ। ਉਹਨਾਂ ਨੇ ਨਹੀਂ ਪੁੱਛਿਆ ਰੋਟੀ ਪਾਣੀ ਦਾ। ਇੱਥੇ ਕਿਹੜਾ ਕਿਸੇ ਨੇ ਹੈਲਪ ਕਰਨੀ ਹੈ। सरकार ने कोई मदद की कोई पहुंचा? ਸਰਕਾਰ ਕੋਈ ਵੀ ਨਹੀਂ ਪਾਸੇ ਆਉਂਦੇ ਆ ਲੰਗਰ ਲੈ ਕੇ ਇੱਥੇ ਤਾਂ ਪਿੰਡ ਦੇ ਤੱਕ ਨਹੀਂ ਗਾਂ ਆਏ। ਉਹਨਾਂ ਨੇ ਨਹੀਂ ਪੁੱਛਿਆ ਰੋਟੀ ਪਾਣੀ ਪਿੰਡ ਦੇ ਲੋਕਾਂ ਨੇ, ਪਿੰਡ ਦੇ ਸਰਪੰਚ ਨੇ ਕੋਈ ਸਾਰ ਲਈ ਹੋਊਗਾ? ਨਾ ਨਾ ਕਿਸੇ ਨੇ ਨਹੀਂ। ਤੇ ਘਰ 'ਚ ਨੁਕਸਾਨ ਕਿੰਨਾ ਕੁ ਹੋ ਗਿਆ? ਨੁਕਸਾਨ ਆ ਦੇਖੋ ਕਿੰਨਾ ਸੋ ਅੰਦਰ ਭੈਣ ਕੇ ਘਰ ਆ ਕੇ ਦੇਖਦੇ ਆ ਕਿ ਕਿੰਨਾ ਕੁ ਨੁਕਸਾਨ ਹੋਇਆ। ਭੈਣੇ ਪਾਣੀ ਕਿੰਨੇ ਕੁ ਫੁੱਟ ਤਾਂ ਨੂੰ ਚੜਿਆ ਹੋਇਆ ਸੀ? ਕਿੱਥੇ ਤੱਕ ਸੀ ਪੱਧਰ ਪਾਣੀ ਦਾ? ਆਹ ਦੇਖੋ ਅਵੇ ਨਿਸ਼ਾਨ ਲੱਗੇ ਹੋਏ ਜੀ। ਸੋ ਵੇਖ ਸਕਦੇ ਹੋ 5 ਫੁੱਟ ਤੋਂ ਉੱਤੇ ਤੱਕ ਪਾਣੀ ਕਹਿ ਸਕਦੇ ਆ ਚੜਿਆ ਹੋਇਆ ਸੀ। ਦੇ ਬਰਾਬਰ ਸੀ ਇਹਨਾਂ ਪਾਣੀ ਸਾਰੇ। ਜੀ ਹਾਂਜੀ ਮੇਰਾ ਤਾਂ ਘਰ ਵਾਲਾ ਵੀ ਮੰਜੇ ਤੇ ਬੈਠਾ ਉੱਤੇ ਕੋਠੇ ਤੇ। ਹਾਂਜੀ ਉਹ ਵੀ ਨਹੀਂ ਤੁਰ ਫਿਰਨ ਜੋਗਾ ਵਿਚਾਰਾ। ਅਸੀਂ ਆਹ ਹੀ ਆ ਬਾਹਰੋਂ ਸੋ ਪਾਸੇ ਲੰਗਰ ਵਾਲੇ ਆਉਂਦੇ ਉਹ ਸਦੋਂ ਲੰਗਰ ਸਾਨੂੰ ਪਹੁੰਚਾ। ਭਾਈ ਉਹਨਾਂ ਨੂੰ ਕੀ ਸਮੱਸਿਆ ਕੀ ਹੈ? ਉਹ ਤਾਂ ਬਸ ਡਿੱਗ ਪਿਆ ਸੀ ਤੇ ਉਹ ਤੁਰ ਫੇਰ ਹੀ ਨਹੀਂ ਹੁੰਦਾ। ਅੱਛਾ ਜੀ। ਹਾਂਜੀ ਦੂਜਾ ਸਾਲ ਲੱਗ ਗਿਆ ਉਹਨੂੰ। ਤੇ ਫੇਰ ਘਰ 'ਚ ਕਮਾਉਣ ਵਾਲਾ ਕੌਣ ਹੈ? ਮੈਂ ਹੀ ਇਕੱਲੀ। ਤੁਸੀਂ ਕੀ ਕੰਮ ਕਰਦੇ ਸੀ? ਦਿਹਾੜੀ ਦਾ ਪਏ। ਦਿਹਾੜੀ ਦੱਪਾ ਕਰਨ ਵਾਲਾ ਪਰਿਵਾਰ ਹੈ। ਘਰ ਦੇ ਵਿੱਚ ਦੇਖ ਸਕਦੇ ਹੋ ਹਾਲਾਤ। ਤੇ ਜਿਹੜੇ ਬਾਈ ਹੁਣਾਂ ਨੇ ਉਹਨਾਂ ਦੇ ਸੱਟ ਲੱਗ ਗਈ ਤੇ ਉਸ ਤੋਂ ਬਾਅਦ ਉਹ ਜ਼ਖਮੀ ਮੰਜੇ ਦੇ ਉੱਪਰ ਪਏ ਹੋਏ ਨੇ। ਤਸਵੀਰਾਂ ਉਹਨਾਂ ਦੀਆਂ ਵੀ ਵੇਖਦੇ ਆ। ਕਿੱਥੇ ਨੇ ਬਾਈ ਹੁਣੀ? ਉੱਪਰ। ਸੋ ਦੇਖ ਸਕਦੇ ਹੋ ਬਾਈ ਹੁਣਾਂ ਦੀ ਵੀ ਹਾਲਤ ਠੀਕ ਨਹੀਂ ਹੈ ਜੀ। ਇਹਨਾਂ ਦੇ ਨਾਲ ਤੁਰਦੇ ਨੇ? ਨਾ ਨਾ ਹੁਣ ਤੇ ਇਹਦੇ ਨਾਲ ਵੀ ਨਹੀਂ। ਹੁਣ ਬਸ ਆ ਕੁਰਸੀ ਟੁੱਟੀ ਤੇ ਇੱਥੇ ਬਾਹ ਦੀਦਾ ਵਾ ਤੇ ਚੱਕ ਕੇ ਥੱਬਾ ਭਰ ਕੇ ਲੈਟਰਿੰਗ ਕਰ। ਹੋਇਆ ਕੀ ਸੀ? ਡਿੱਗ ਪਏ ਸੀ ਕੁਆੜ ਦੀ ਦੁਕਾਨ ਤੋਂ ਇੱਥੇ ਪਿੱਛੇ ਨੂੰ। ਅੱਛਾ ਜੀ। ਮੁੜ ਕੇ ਨਹੀਂ ਬਸ ਇਹ ਦੁੱਖ ਤੁਰ ਫਿਰ ਹੋਇਆ। ਭਾਈ ਜੀ ਠੀਕ ਹੋ? ਹਾਂ ਜ਼ਬਾਨ ਨਹੀਂ ਕੰਮ ਕਰਦੀ ਨਾਲ ਹੀ। ਜ਼ੁਬਾਨ ਵੀ ਨਹੀਂ ਕੰਮ ਕਰਦੀ? ਨਾਲ ਹੀ ਅਟੈਕ ਹੋ ਗਿਆ। ਆਵੇ ਆਹ ਲੱਤ ਨਾਲ ਹੀ ਬਾਂਹ। ਬਾਲ ਬੱਚੇ ਤੁਹਾਡੇ? 3 ਗੁੱਡੀਆਂ 1 ਕਾਕਾ ਜੀ। ਉਹ ਕੀ ਕਰਦੇ ਨੇ? ਕੋਈ ਪੜ੍ਹਦੇ ਨੇ? ਨਹੀਂ ਬੱਚਾ ਮੇਰਾ ਹਲੇ 12 ਸਾਲਾਂ ਦਾ। ਅੱਛਾ ਜੀ। ਹਾਂਜੀ 3 ਗੁੱਡੀਆਂ ਛੋਟੀਆਂ ਹਲੇ। ਉਹ ਇੱਥੋਂ ਪਾਣੀ ਦਾ ਕਰਕੇ ਇਕੱਲੇ ਹੋਏ ਆ ਲਾਮ। ਸੋ ਹਾਲਾਤ ਦੇਖ ਕੇ ਫਿਰ ਕੀ ਦਿਮਾਗ 'ਚ ਆਇਆ ਜਦੋਂ ਇੰਨਾ ਪਾਣੀ ਆ ਗਿਆ ਉੱਤੋਂ ਘਰ ਦੇ ਵਿੱਚ ਇੰਨੀ ਜ਼ਹਿਮਤ ਪਈ? ਬੱਚੇ ਘੱਲ ਦਿੱਤੇ ਆ ਭਰਾਵਾ ਅਸੀਂ ਕਿਹਾ ਜੇ ਸਾਡੀ ਲਿਖੀ ਹੋ ਤਾਂ ਵਧੀਆ ਹੋਊਗੀ ਤਾਂ ਬਚ ਜਾਾਂਗੇ ਨਹੀਂ ਤਾਂ ਸਹੀ। ਮਾਂ ਦੇਖ ਲਓ ਬਾਕੀ ਤੁਹਾਡੇ ਸਾਹਮਣੇ। ਸੋ ਦੇਖ ਸਕਦੇ ਹੋ ਬਾਈ ਹੁਣਾਂ ਦੀ ਹਾਲਤ ਵੀ ਕਿਹੋ ਜਿਹੀ ਹੈ। ਬਾਈ ਹੁਣਾਂ ਦੇ ਡਿੱਗਣ ਕਾਰਨ ਸੱਟ ਲੱਗ ਜਾਂਦੀ ਹੈ। ਫਿਰ ਬਾਈ ਹੁਣਾਂ ਨੂੰ ਕੋਠੇ ਤੇ ਚਾੜਿਆ ਤੁਸੀਂ ਇਕੱਲਿਆਂ ਨੇ ਚਾੜਿਆ? ਨਹੀਂ ਜੀ ਇੱਥੋਂ ਮੇਰੇ ਜੇਠ ਦਾ ਮੁੰਡਾ ਉਹਦੇ ਨੇ ਚੜਾਇਆ ਨਾਲ। ਜਿੱਦਾਂ ਬੱਚੇ ਨੂੰ ਨਹੀਂ ਚਾੜੀ ਤੇ ਇੱਕ ਪਾਸੇ ਬਗਲਾਂ ਤੋਂ ਫੜ ਕੇ ਇੱਕ ਪਾਸੇ ਲੱਤਾਂ ਤੋਂ ਤਾਂ ਚਾੜਿਆ। ਤਾਂ ਚਾੜਿਆ। ਹਾਂਜੀ ਦੇਖ ਸਕਦੇ ਹੋ ਘਰਾਂ ਦੇ ਵਿੱਚ ਇੱਕ ਤਾਂ ਪਹਿਲਾਂ ਹੀ ਅੱਤ ਦੀ ਜ਼ਹਿਮਤ ਤੇ ਗਰੀਬੀ ਪਈ ਹੋਈ ਹੈ। ਉੱਪਰੋਂ ਜਦੋਂ ਕੁਦਰਤ ਕਹਿਰ ਕਰਦੀ ਹੈ ਤਾਂ ਇਸ ਤਰੀਕੇ ਦੇ ਮੰਜ਼ਰ ਦੇਖਣੇ ਬੜੇ ਔਖੇ ਹੋ ਜਾਂਦੇ ਨੇ। ਉੱਪਰ ਤਰਪਾਲ ਪਾ ਕੇ ਜਿੰਨਾ ਸਮਾਨ ਹੈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ। ਪਾਣੀ ਘਰਾਂ ਦੇ ਵਿੱਚ 5-5 6-6 ਫੁੱਟ ਤਾਂ ਚੜ੍ਹ ਆਇਆ ਸੀ। ਸੋ ਤਸਵੀਰਾਂ ਤੁਹਾਨੂੰ ਅੱਗੇ ਦੀਆਂ ਵੀ ਵਿਖਾਉਂਦੇ ਹਾਂ।